Indian spies expelled from Australia for stealing sensitive defense and security secrets. You would be unsurprised to hear me respond that we don't comment on intelligence matters. Madam, intelligence ਦੀ ਜਿਹੜੀ ਹੈ ਰਿਪੋਰਟਿੰਗ ਨਹੀਂ ਹੈ, ਤੁਹਾਡੇ ਮੁਲਕ ਦੇ ਕੱਢੇ ਹੋਏ ਨੇ ਦੋ ਉਹਨਾਂ ਦੇ ਜਸੂਸ, ਤੁਹਾਡਾ ਸਿਕਿਉਰਿਟੀ ਨੈਟਵਰਕ, ਕਲਾਸੀਫਾਈਡ ਇਨਫੋਰਮੇਸ਼ਨ, ट्रेड रिलेशंस, ग्रूमिंग ऑफ द पॉलिटिशियंस, डायस्पोरा ਤੁਹਾਡੇ ਆਸਟ੍ਰੇਲੀਅਨ ਸਿਟੀਜ਼ਨਸ ਦੇ ਉੱਤੇ ਇਹ ਮੈਟਰ ਇੰਟੈਲੀਜੈਂਸ ਦੀ ਨਹੀਂ ਹੈ। ਆਸਟ੍ਰੇਲੀਆ ਹੈਜ਼ ਲਾਜ਼ ਟੂ ਡੀਲ ਵਿਦ ਫੋਰਨ ਇੰਟਰਫੇਰੈਂਸ। ਪੈਨੀ ਵੋਂਗ, Australia's comments hold significance given its strategic partnership with India and because of ongoing talks for comprehensive trade pact. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਵਾਸ਼ਿੰਗਟਨ ਪੋਸਟ ਦੀ ਧੜੱਲੇਦਾਰ ਰਿਪੋਰਟਿੰਗ ਤੋਂ ਬਾਅਦ ਆਸਟ੍ਰੇਲੀਅਨ ਮੀਡੀਆ ਨੇ ਵੀ ਭਾਰਤੀ ਏਜੰਸੀ ਰਾਅ ਨੂੰ ਆਸਟ੍ਰੇਲੀਆ ਵਿਚਲੀਆਂ ਇਸ ਦੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਦੱਸਿਆ। ਸੋ ਯਾਦ ਰਹੇ ਆਸਟ੍ਰੇਲੀਆ ਦੇ ਇੰਟੈਲੀਜੈਂਸ ਚੀਫ ਨੇ 2 ਵਰ੍ਹੇ ਪਹਿਲਾਂ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਰਾਅ ਨੇ ਆਸਟ੍ਰੇਲੀਆ ਵਿੱਚ ਆਪਣੇ ਜਸੂਸਾਂ ਦਾ ਆਲਣਾ ਬਣਾਇਆ ਹੋਇਆ ਹੈ। ਸੋ ਹੈਰਾਨੀ ਇਸ ਗੱਲ ਦੀ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਅਜੇ ਵੀ ਭਾਰਤ ਦੇ ਖਿਲਾਫ ਖੁੱਲ੍ਹ ਕੇ ਬੋਲਣ ਲਈ ਤਿਆਰ ਨੇ, ਜਿਵੇਂ ਕਿ ਕੈਨੇਡਾ ਦੀ ਸਰਕਾਰ। ਸੋ ਆਸਟ੍ਰੇਲੀਆ ਦੀਆਂ ਸਿੱਖ ਜਥੇਬੰਦੀਆਂ ਅਤੇ ਸਿੱਖਾਂ ਨੂੰ ਆਸਟ੍ਰੇਲੀਆ ਸਰਕਾਰ ਤੇ ਦਬਾਅ ਬਣਾਉਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਨੇਡਾ ਦੀ ਹਕੂਮਤ ਨੇ ਤਾਂ ਆਪਣਾ ਹੱਕ ਪੂਰਾ ਅਦਾ ਕੀਤਾ ਹੈ। ਕੈਨੇਡੀਅਨ ਲਾਅ ਦੇ ਤਹਿਤ ਕੈਨੇਡੀਅਨ ਸ਼ਹਿਰੀ ਜਿਸ ਦਾ ਕੋਲਡ ਬਲੱਡਡ ਮਰਡਰ ਹਰਦੀਪ ਸਿੰਘ ਨਿੱਜਰ ਦਾ ਕੀਤਾ ਗਿਆ, ਉਸ ਮੌਕਫ 'ਤੇ ਜਸਟਿਨ ਟਰੂਡੋ ਨੇ ਮਜ਼ਬੂਤ ਸਟੈਂਡ ਪਾਰਲੀਮੈਂਟ ਦੇ ਵਿੱਚ ਖਲੋ ਕੇ, ਜਿਹੜਾ ਦੁਨੀਆ 'ਚ ਅਨਪ੍ਰੈਸੀਡੈਂਟਡ ਸੀ, ਉਹ ਲਿਆ ਔਰ ਉਸ ਦੇ ਉੱਤੇ ਉਹ ਰੌਕ ਸੋਲਿਡ ਕਾਇਮ ਹੈ। ਔਰ ਲੇਟੈਸਟ ਪਿਛਲੇ ਦਿਨਾਂ 'ਚ ਜਿਵੇਂ ਉਹਨਾਂ ਨੇ ਪੰਥਕ ਇਕੱਠ ਦੇ ਵਿੱਚ ਆ ਕੇ ਸਿੱਖਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਹੈ, ਸਿੱਖ ਵੈਲਿਊਜ਼ ਨੂੰ ਹੀ ਕੈਨੇਡੀਅਨ ਵੈਲਿਊਜ਼ ਦੱਸਿਆ ਔਰ ਇਹ ਕਿਹਾ ਕਿ ਵੀ ਉਹ ਸਿੱਖਾਂ ਦੇ ਨਾਲ ਉਹਨਾਂ ਦੀ ਧਾਰਮਿਕ ਆਜ਼ਾਦੀਆਂ ਔਰ ਫਰੀਡਮਸ ਦੇ ਲਈ ਅਖੀਰ ਤੱਕ ਖੜੇ ਰਹਿਣਗੇ। ਇਹ ਬਹੁਤ ਵੱਡੀ ਗੱਲ ਹੈ। ਔਰ ਜਸਟਿਨ ਟਰੂਡੋ ਨੇ ਇਸ ਦੇ ਨਾਲ ਕੈਨੇਡਾ ਦੇ ਚਾਰਟਰ ਆਫ ਰਾਈਟਸ ਦੇ ਲਫ਼ਜ਼ਾਂ ਨੂੰ ਅਸਲ ਦੇ ਵਿੱਚ ਨੂਰਾਨੀ ਕੀਤਾ ਹੈ, ਉਸ ਨੂੰ ਉਹਨਾਂ ਨੂੰ ਰੋਸ਼ਨ ਕੀਤਾ ਹੈ। ਅਮਰੀਕਾ ਜਿਹੜਾ ਸਾਡਾ ਮੁਲਕ ਹੈ, ਅਸੀਂ ਫਖਰ ਕਰਦੇ ਹਾਂ, ਮਾਣ ਕਰਦੇ ਹਾਂ ਔਰ ਅਮਰੀਕਾ 'ਚ ਬੈਠ ਕੇ ਅਮਰੀਕਾ ਦੀਆਂ ਨੀਤੀਆਂ ਨੂੰ, ਜਿੱਥੇ ਅਸੀਂ ਅਮਰੀਕਾ ਦੀਆਂ ਲਾਅ ਐਨਫੋਰਸਿੰਗ ਏਜੰਸੀਜ਼ ਜਿਨ੍ਹਾਂ ਦੇ ਵਿੱਚ ਜਸਟਿਸ ਡਿਪਾਰਟਮੈਂਟ, FBI ਔਰ CIA ਸ਼ਾਮਲ ਹੈ, ਉਹਨਾਂ ਦੀ ਤਾਰੀਫ ਕਰਦੇ ਹਾਂ, ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਉਹ ਇੰਡੀਆ ਨੂੰ ਪ੍ਰੋਸੀਕਿਊਟ ਕਰਨ ਦੇ ਲਈ ਜੋ ਉਹਨਾਂ ਦੀ ਰਾਅ ਏਜੰਸੀ ਔਰ ਉਹਨਾਂ ਦੀ ਕਰਤੂਤ ਹੈ, ਉਹਦੇ ਲਈ ਉਹਨਾਂ ਨੇ ਬੋਲਡ, ਜਿਹਨੂੰ ਕਹਿੰਦੇ ਨੇ ਕਿ ਦੇ ਹੈਵ ਡਗ ਦਾ ਹੀਲਸ, ਕਿ ਉਹਨਾਂ ਨੇ ਅੱਡੀ ਗੱਡੀ ਹੋਈ ਹੈ। ਉੱਥੇ ਅਸੀਂ ਇਹ ਤਵੱਕੋ ਕਰਦੇ ਹਾਂ ਵਾਈਟ ਹਾਊਸ ਸਟੇਟ ਡਿਪਾਰਟਮੈਂਟ ਤੋਂ ਕਿ ਜੇ ਪਿਛਲੇ ਪੀਰੀਅਡ ਦੇ ਵਿੱਚ ਇਹਨਾਂ ਨੇ ਆਨਾਕਾਨੀ ਵਾਲਾ ਵਰਤਾਰਾ ਰੱਖਿਆ ਇੰਡੀਆ ਪ੍ਰਤੀ, ਤਾਂ ਹੁਣ ਜਦੋਂ ਕਿ ਜਿਹੜਾ ਭੇਦ ਖੁੱਲ੍ਹ ਗਿਆ, ਸਾਹਮਣੇ ਆ ਗਈ ਹੈ ਸਾਰੀ ਗੱਲ, ਔਰ ਜਿਵੇਂ ਵਾਸ਼ਿੰਗਟਨ ਪੋਸਟ ਦੇ ਐਡੀਟੋਰੀਅਲ ਨੇ ਕਿਹਾ ਸੀ ਕਿ ਵੀ ਇਹ ਹੁਣ ਟੈਸਟ ਹੈ ਆਫ ਦਾ ਅਮਰੀਕਨ ਵੈਲਿਊਜ਼ ਵਰਸਸ ਅਮਰੀਕਨ ਫਾਈਨੈਂਸ਼ੀਅਲ ਇੰਟਰਸਟ, ਕਿ ਕੀ ਤੁਸੀਂ ਅਮਰੀਕਾ ਦੀਆਂ ਜਿਹੜੀਆਂ ਮੁੱਢਲੀਆਂ ਆਜ਼ਾਦੀ ਦੀਆਂ ਜਿਹੜੀਆਂ ਜਿਸ ਦੇ ਉੱਤੇ ਸਾਡੇ ਫਾਊਂਡਿੰਗ ਫਾਦਰਸ ਨੇ ਇਸ ਮੁਲਕ ਦੀ ਨੀਂਹ ਰੱਖੀ, ਤੁਹਾਡੀ ਲਾਇਲਟੀ ਉਸ ਦੇ ਨਾਲ ਹੈ ਜਾਂ ਤੁਸੀਂ ਡਾਲਰਾਂ ਦੇ ਪਿੱਛੇ ਜਾਣਾ। ਸੋ ਇਹ ਟੈਸਟ ਹੈ। ਇਸ ਲਈ ਅਸੀਂ ਜਦੋਂ ਇਹ ਅਮਰੀਕਾ ਦੀਆਂ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਨੂੰ ਕਿਹਾ ਕਿ ਦਿਸ ਇਜ਼ ਦਾ ਟਾਈਮ ਕਿ ਵੀ ਤੁਸੀਂ ਡਟ ਕੇ ਖਲੋਣਾ। ਉੱਥੇ ਤੀਸਰਾ ਮੁਲਕ, ਕਿਉਂਕਿ ਵਾਸ਼ਿੰਗਟਨ ਪੋਸਟ ਦੀ ਸਟੋਰੀ ਨੇ ਕਈ ਜਿਹੜੇ ਮੁਲਕਾਂ ਦੇ ਵਿੱਚ ਜੋ ਰਾਹ ਦੀ ਕਾਰਗੁਜ਼ਾਰੀ ਸੀ ਪਿਛਲੇ 4-5 ਵਰ੍ਹਿਆਂ 'ਚ, ਉਸ ਤੋਂ ਪਰਦਾ ਚੁੱਕਿਆ। ਹਾਲਾਂ ਖਬਰਾਂ ਤਾਂ ਪਹਿਲਾਂ ਵੀ ਜਿਵੇਂ ਜਰਮਨ ਦੇ ਹਵਾਲੇ ਨਾਲ ਸੀ ਕਿ ਵੀ ਉੱਥੇ ਕਿਵੇਂ ਇੱਕ ਹਸਬੈਂਡ ਵਾਈਫ ਜਿਹੜਾ ਸਿੱਖੀ ਸਰੂਪ 'ਚ ਉਹ ਵਿੱਚ ਵਾੜਿਆ, ਉਹਨਾਂ ਦੀ ਜਿਹੜੀ ਹੈ ਕਨਵਿਕਸ਼ਨ ਹੋਈ ਕੋਰਟ ਦੇ ਵਿੱਚ ਔਰ ਉਹਨਾਂ ਦੇ ਅਫੀਸ਼ੀਅਲ ਨੂੰ ਵੀ ਉੱਥੋਂ ਕੱਢਿਆ ਗਿਆ। ਫਿਰ UK ਦੇ ਹਵਾਲੇ ਨਾਲ ਪਾਰਟਿਕੂਲਰਲੀ ਸਟੋਰੀ ਦਾ ਇਹ ਸੀ ਕਿ ਵੀ ਇਹ ਜਿਹੜਾ ਵਿਕਰਮ ਯਾਦਵ ਹੈ, ਇਹ ਤਾਂ ਇੰਟੈਲੀਜੈਂਸ ਉਹਨਾਂ ਦਾ ਰਾਜ ਚੀਫ ਸੀ ਉੱਥੇ ਲੰਡਨ ਦੇ ਵਿੱਚ, ਔਰ ਉੱਥੇ ਉਹਨੇ ਇਸ ਕਿਸਮ ਦੀਆਂ ਕਰਤੂਤਾਂ ਸ਼ੁਰੂ ਕੀਤੀਆਂ, ਖਾਸ ਤੌਰ 'ਤੇ ਬਰਮਿੰਘਮ ਇਲਾਕੇ ਦੇ ਵਿੱਚ,
ਕਿ ਉੱਥੇ ਜਿਹੜਾ ਇਸ ਪਾਰਟ ਦੇ ਉੱਤੇ ਬੜਾ ਦਬਾਅ ਬਣਿਆ ਔਰ ਇਹਨੂੰ ਆਲਮੋਸਟ ਉਹਨਾਂ ਨੇ MI5 ਨੇ ਧਮਕੀ ਦਿੱਤੀ ਵੀ ਤੁਹਾਨੂੰ ਅਸੀਂ ਇੱਥੋਂ ਕੱਢ ਦੇਣਾ ਔਰ ਉਸ ਦੇ ਨਤੀਜੇ ਵਜੋਂ ਵਾਪਸ ਦਿੱਲੀ ਚਲਾ ਗਿਆ ਔਰ ਬਾਅਦ 'ਚ ਉਹੀ ਜਿਹੜਾ ਹੈ ਉਹ ਕਿਸ ਹੱਦ ਤੱਕ ਜਾ ਕੇ ਪਹੁੰਚਦਾ ਔਰ ਇਹ ਇਕੱਲਾ ਉਹਦੇ ਉਸ ਦੇ ਗੋਇਲ ਦੇ ਸਮੰਤ ਗੋਇਲ ਦੇ ਹਵਾਲੇ ਨਾਲ ਵੀ ਕਿਸ ਲੈਵਲ ਦਾ ਉਹ ਬੰਦਾ ਸੀ ਕਿ ਵੀ ਉਹਨੇ ਇੰਗਲੈਂਡ ਦੇ ਵਿੱਚ ਵੀ ਆਲਮੋਸਟ ਵਰਚੁਅਲੀ ਹੀ ਵਾਸ ਥਰੋਨ ਆਊਟ ਔਰ ਇਸ ਸਾਰੇ 'ਚ ਕਿਉਂਕਿ ਜਿਹਦਾ ਜ਼ਿਕਰ ਹੁਣ ਅਸੀਂ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਕਿਉਂਕਿ ਜਦੋਂ ਅਸੀਂ ਕੁਆਡ ਦਾ ਜ਼ਿਕਰ ਕਰਦੇ ਹਾਂ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਅਮਰੀਕਾ ਆਸਟ੍ਰੇਲੀਆ ਜਾਪਾਨ ਔਰ ਇਹ ਸਾਰਿਆਂ ਦਾ ਜਿਹੜਾ ਇੰਡੀਆ ਇਸ ਦੇ ਵਿੱਚ ਉਹਨੂੰ ਇੰਡੀਆ ਨੂੰ ਜੁਆਇਨ ਕਰਵਾਇਆ ਗਿਆ ਫਿਰ ਇਹ ਔਕਸ ਤੱਕ ਪਹੁੰਚਦੇ ਆ ਉਹਨੂੰ ਅੱਡ ਕਰਤਾ ਗਿਆ ਉਹਦੇ 'ਚ UK ਆਸਟ੍ਰੇਲੀਆ ਔਰ ਆਪਣੇ ਅਮਰੀਕਾ ਰਹਿ ਗਿਆ ਲੇਕਿਨ ਇਹ ਗੱਲ ਦੇਖਣ ਵਾਲੀ ਸੀ ਕਿ ਵੀ ਆਸਟ੍ਰੇਲੀਆ ਦੇ ਵਿੱਚ ਇਹਦੇ ਬਾਵਜੂਦ ਕਿ ਅੱਜ ਤੋਂ 4 ਸਾਲ ਪਹਿਲਾਂ ਤੋਂ ਇਹਨਾਂ ਦੀ ਸਰਗਰਮੀ ਇਸ ਲੈਵਲ ਦੀ ਸੀ ਔਰ ਹੁਣ ਕਿਉਂਕਿ ਇਸ ਨੂੰ ਉਹਨਾਂ ਦੀ ਜਿਹੜਾ ਆਸਟ੍ਰੇਲੀਅਨ ਚੀਫ ਇੰਟੈਲੀਜੈਂਸ ਦਾ ਉਸ ਨੇ ਜਦੋਂ ਆਪਣੀ ਬਰੀਫਿੰਗ ਦੇ ਵਿੱਚ ਇਹ ਕਿਹਾ ਸੀ ਕਿ ਵੀ ਇੱਕ ਮੁਲਕ ਜਿਹਨੇ ਨੈਸਟ ਆਫ ਸਪਾਈਜ਼ ਬਣਾਇਆ ਹੋਇਆ ਸੀ ਸਾਡੇ ਕਿ ਵੀ ਇਹ ਜਿਹੜਾ ਜਸੂਸਾਂ ਦਾ ਆਲਣਾ ਔਰ ਉਹਨੇ ਕਿ ਉਦੋਂ ਨਾਮ ਨਹੀਂ ਸੀ ਲਿਆ ਪਰ ਕਿਉਂਕਿ ਵਾਸ਼ਿੰਗਟਨ ਪੋਸਟ ਦੀ ਸਟੋਰੀ ਨੇ ਕਿਉਂਕਿ ਇਹ ACO ਏਸ਼ੀਅਨ ਜਿਹੜੀ ਸਿਕਿਉਰਿਟੀ ਇੰਟੈਲੀਜੈਂਸ ਦਾ ਡਾਇਰੈਕਟਰ ਜਨਰਲ ਹੈ ਮਿਸਟਰ ਮਾਈਕ ਬਰਗੈਸ ਉਹਨੇ 2021 ਦੇ ਵਿੱਚ ਕਿਹਾ ਸੀ ਕਿ ਵੀ the ASIO had uncovered a nest of spies from a foreign intelligence service whose operations included grooming politicians and a foreign embassy as informants but didn't identify the country behind it. ਹੁਣ ਇਹ ਜਿਹੜੀ ਹੈ ਰਿਪੋਰਟਿੰਗ 2021 3 ਸਾਲ ਪਹਿਲਾਂ ਆਸਟ੍ਰੇਲੀਅਨ ਇੰਟੈਲੀਜੈਂਸ ਚੀਫ ਮਾਈਕ ਬਰਗੈਸ ਨੇ ਕਿਹਾ ਸੀ ਕਿ ਇਹ ਤਾਂ ਜਸੂਸਾਂ ਦਾ ਆਲਣਾ ਬਣਿਆ ਹੋਇਆ ਔਰ ਇੰਡੀਆ ਦਾ ਜਿਹੜਾ ਨਾਂ ਨਹੀਂ ਸੀ ਔਰ ਉਹਦੇ 'ਚ ਇੱਕ ਉਹਨਾਂ ਦੀ ਐਕਸਪਰਟ ਹੈ ਉਹਨਾਂ ਦੀ ਫੋਰਨ ਅਫੇਅਰਸ ਦੀ ਉਹਨੇ ਕਿਹਾ ਸੀ ਸਭ ਨੇ ਅਜ਼ਿਊਮ ਕਰ ਲਿਆ ਵੀ ਇਹ ਰਸ਼ੀਆ ਹੋਏਗਾ ਕਿਉਂਕਿ ਜਿਹੜੀ ਆਸਟ੍ਰੇਲੀਆ ਦੀ ਨਜ਼ਦੀਕੀ ਹੈ UK ਨਾਲ ਤੇ UK ਦੀ ਅਮਰੀਕਾ ਨਾਲ ਔਰ ਜਿਹੜੀਆਂ ਡੀਲਸ ਔਰ ਔਕਸ ਵਗੈਰਾ ਕਿ ਵੀ ਲੇਕਿਨ ਇਹ ਜਦੋਂ ਇਹ ਬਹੁਤਿਆਂ ਲਈ ਸਰਪ੍ਰਾਈਜ਼ਿੰਗ ਹੈ ਔਰ ਇਸ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਬਈ ਇਸ ਸਾਰੇ 'ਚ ਜਿਹੜੇ 4 ਮੰਤਵ ਸਾਹਮਣੇ ਸੀ ਕਿ ਉਹਨਾਂ ਨੇ ਕਿਵੇਂ ਇੰਡੀਆ ਨੇ ਆਪਣਾ ਸਿਕਿਉਰਿਟੀ ਦਾ ਨੈਟਵਰਕ ਇੰਟੈਲੀਜੈਂਸ ਏਜੰਸੀਆਂ ਦਾ ਫੈਲਾਇਆ ਉੱਥੇ ਉਹਨਾਂ ਨੇ 에ਅਰਪੋਰਟ ਦੇ ਉੱਤੇ ਵੀ ਬੰਦੇ ਖਰੀਦੇ ਕਿਵੇਂ ਜਿਹੜਾ ਸਿੱਖ ਡਾਇਸਪੋਰਾ ਹੈ ਉਹਨਾਂ ਦੇ ਉੱਤੇ ਨਜ਼ਰਸਾਨੀ ਸੀ ਉਹਨਾਂ ਦੀ ਇੰਟੈਲੀਜੈਂਸ ਪਲੱਸ ਗਰੂਮਿੰਗ ਆਫ ਦਾ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਪ੍ਰੋ ਇੰਡੀਆ ਐਵੇਂ ਨਹੀਂ ਉਹ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਜਾ ਕੇ ਉੱਥੇ ਨਰਿੰਦਰ ਮੋਦੀ ਦੇ ਨਾਲ ਸਟੇਡੀਅਮ ਦੇ ਵਿੱਚ ਜਿਹੜਾ ਉਹ ਭਾਰਤ ਮਾਤਾ ਕੀ ਜੈ ਕਰ ਰਿਹਾ ਔਰ ਉੱਥੇ ਉਹ ਖਾਨਸਾਮੇ ਵਾਂਗ ਬਿਹੇਵ ਕਰ ਰਿਹਾ ਵੇਟਰ ਵਾਂਗ ਔਰ ਇੱਥੇ ਵੀ ਮੋਦੀ ਆ ਕੇ ਜਿਵੇਂ ਜਹਾਜ਼ਾਂ ਦੇ ਜਹਾਜ਼ ਭਰ ਕੇ ਆਰਟੀਫਿਸ਼ੀਅਲ ਜਿਹਾ ਉਹਨੂੰ ਕਰਕੇ ਔਰ ਉਹ ਵੀ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਇਹ ਜਦੋਂ ਜੇ ਇਹਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ ਤਾਂ ਜਦੋਂ ਗਰੂਮਿੰਗ ਆਫ ਦਾ ਪੋਲੀਟੀਸ਼ੀਅਨ ਹੁੰਦੀ ਹੈ ਉਹ ਕੋਈ ਭਿੰਡੀਆਂ ਜਾਂ ਗੋਭੀ ਖਾ ਕੇ ਗਰੂਮਿੰਗ ਨਹੀਂ ਹੁੰਦੀ ਕਿਸ ਲੈਵਲ ਦੇ ਉੱਤੇ ਫਾਈਨੈਂਸ਼ੀਅਲ ਮਨੀ ਪੰਪ ਕੀਤੇ ਜਿਵੇਂ ਕੈਨੇਡਾ 'ਚ ਇਨਕੁਆਇਰੀ ਹੈ ਇੱਕ ਦਿਨ ਆਸਟ੍ਰੇਲੀਆ 'ਚ ਵੀ ਇਹ ਡਿਮਾਂਡ ਉੱਠੇਗੀ ਕਿ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਇਨਫਲੂਐਂਸ ਕਰਨ ਵਾਲੀ ਤਾਕਤ ਇੰਡੀਆ ਦੇ ਖਿਲਾਫ ਜਿਹੜੀ ਹੈ ਉਹ ਇਨਕੁਆਇਰੀ ਮਾਰਕ ਕਰੋ ਔਰ ਇਹ ਸਾਰੇ ਦੇ ਨਾਲ ਨਾਲ ਉਹਨਾਂ ਦੀ ਫੋਰਨ ਪਾਲਿਸੀ ਨੂੰ ਪ੍ਰਭਾਵਿਤ ਕਰਨਾ ਹੁਣ ਇਸ ਦੇ ਉੱਤੇ ਕਿਉਂਕਿ ਵਾਸ਼ਿੰਗਟਨ ਪੋਸਟ ਨੇ ਖੁੱਲ੍ਹ ਕੇ ਇਸ ਮਿਸਟਰ ਮਾਈਕ ਆਸਟ੍ਰੇਲੀਅਨ ਚੀਫ ਦਾ ਵੀ ਜ਼ਿਕਰ ਕੀਤਾ ਔਰ ਮੇਰੇ ਸਾਹਮਣੇ ਇੰਨੀਆਂ ਸਟੋਰੀਜ਼ ਨੇ ਔਰ ਇਹ ਵੀ ਫਿਰ ਸਾਹਮਣੇ ਆਇਆ ਕਿ ਵੀ ਇਹ ਇਕੱਲਾ ਇਹੀ ਨਹੀਂ ਸੀ ਕਿ ਵੀ ਉਹ ਡਾਇਸਪੋਰਾ ਦੇ ਉੱਤੇ ਜਾਂ ਗਰੂਮਿੰਗ ਕਰ ਰਹੇ ਸੀ ਪੋਲੀਟੀਸ਼ੀਅਨਸ ਦੀ ਸਟੀਲਿੰਗ ਆਸਟ੍ਰੇਲੀਅਨ ਸੀਕ੍ਰੇਟਸ ਔਰ ਇਹਨਾਂ ਦੀ ਆਪਣੀ ਇਹ ਸਾਹਮਣੇ ਆਇਆ ਕਿ 2 ਇੰਡੀਅਨ ਸਪਾਈਜ਼ ਐਕਸਪੈਲਡ ਫਰੋਮ ਆਸਟ੍ਰੇਲੀਆ ਫॉर ट्राइंग टू स्टील सीक्रेट्स इन 2020 ਆਸਟ੍ਰੇਲੀਅਨ ਮੀਡੀਆ ਬਹੁਤ ਸਾਰਾ ਦਾ ਆਸਟ੍ਰੇਲੀਅਨਸ ਸਿਡਨੀ ਮਾਰਨਿੰਗ ਹੈਰਲਡ ਔਰ ਈਵਨ ABC ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਇਹਨਾਂ ਸਾਰਿਆਂ ਦੀਆਂ ਪਿਛਲੇ 2 ਦਿਨਾਂ ਤੋਂ ਜ਼ਬਰਦਸਤ ਸਟੋਰੀਜ਼ ਨੇ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਇੰਡੀਅਨ ਸਪਾਈਜ਼ ਐਕਸਪੈਲਡ ਫਰੋਮ ਆਸਟ੍ਰੇਲੀਆ ਫॉर स्टीलिंग ਸੈਂਸਿਟਿਵ ਡਿਫੈਂਸ ਐਂਡ ਸਿਕਿਉਰਿਟੀ ਸੀਕ੍ਰੇਟਸ ਹੁਣ ਗੱਲ ਕਰ ਲਈ ਡਾਇਸਪੋਰਾ ਜਾਂ ਗਰੂਮਿੰਗ ਤੱਕ ਨਹੀਂ ਹੈ ਉਹਨਾਂ ਦੀਆਂ ਸੀਕ੍ਰੇਟਸ ਚੁਰਾਉਣ ਦੇ ਡਿਫੈਂਸ ਔਰ ਸਿਕਿਉਰਿਟੀ ਦੇ ਮੋਨੀਟਰਿੰਗ ਇੰਡੀਅਨ ਡਾਇਸਪੋਰਾ ਸਿੱਖਾਂ ਦੇ ਉੱਤੇ ਜਸੂਸੀ ਐਂਡ ਰਿਕਰੂਟਿੰਗ ਗਵਰਨਮੈਂਟ ਇਨਸਾਈਡਰਸ ਅੰਦਰ ਤੁਸੀਂ ਰਿਕਰੂਟਿੰਗ ਕਰ ਰਹੇ
ਹੁਣ ਆਸਟ੍ਰੇਲੀਆ ਦੇ ਵਿੱਚ ਇਸ ਲੈਵਲ ਦਾ ਇੰਡੀਆ ਦੀ ਪਹੁੰਚ, ਔਰ ਇਹ ਬੇਸ਼ੱਕ ਉਹਨਾਂ ਨੇ ਜਿਨ੍ਹਾਂ ਨੇ ਕਿਹਾ ਜੀ ਅਸੀਂ ਸਮਝਦੇ ਸੀ ਰਸ਼ੀਅਨ, ਇੰਡੀਆ ਦਾ ਉੱਥੇ ਹੋਣ ਦਾ ਮਤਲਬ ਰਸ਼ੀਅਨ ਹੀ ਹੈ, ਕਿਉਂਕਿ ਰਾਹ ਜਿਹੜੀ ਹੈ ਉਹ ਪਹਿਲੇ ਦਿਨ ਤੋਂ ਜਿਸ ਮਾਡਲ ਦੇ ਉੱਤੇ KGB ਹੈ, KGB ਨੇ ਹੀ ਟ੍ਰੇਨ ਗਰੂਮ ਸਣੇ RN ਕੌ ਦੇ ਕੀਤਾ ਉਸ ਮਾਡਲ ਤੇ। ਜਿਵੇਂ ਪਾਕਿਸਤਾਨ ਦੀ ISI ਇੰਟਰ ਸਰਵਿਸ ਇੰਟੈਲੀਜੈਂਸ CIA ਦੇ ਮਾਡਲ ਤੇ ਹੈ, ਕਿਉਂਕਿ CIA ਨੇ ਉਹਨੂੰ ਗਰੂਮ ਔਰ ਦੂਜਾ ਕੀਤਾ। ਸੋ ਇਹ ਜੇ ਹੁਣ ਅਮਰੀਕਾ ਆਸਟ੍ਰੇਲੀਆ ਦੇ ਨਾਲ ਯਾਰੀ ਪਾ ਕੇ UK ਦੇ ਨਾਲ ਜਿਹੜਾ ਉਹ AUKUS ਬਣਾ ਰਿਹਾ ਹੈ, ਤੇ ਇੰਡੀਆ ਦੇ ਨੇ ਅੰਦਰ ਆਪਣੇ ਸਪਾਈ ਵਾੜੇ ਹੋਏ ਨੇ, ਤੇ ਇੰਡੀਆ ਰਾਹੀਂ ਜਾਂ ਉਹਨਾਂ ਸਪਾਈਜ਼ ਰਾਹੀਂ ਰਸ਼ੀਆ ਨੂੰ ਨਹੀਂ ਪਤਾ ਵੀ ਕੀ ਹੋ ਰਿਹਾ। ਹੁਣ ਇਸ ਸਾਰੇ ਦੇ ਉੱਤੇ ਉਹਨਾਂ ਨੇ 2020 'ਚ 2 ਇੰਡੀਆ ਦੇ ਜਿਹੜੇ ਸਪਾਈ ਨੇ ਬਾਹਰ ਕੱਢੇ ਸੀ ਕਿ ਉਹ ਸੀਕ੍ਰੇਟ ਸਟੀਲ ਕਰ ਰਹੇ ਨੇ। ਇਹ ਜਿਹੜੀ ਦਾ ਆਸਟ੍ਰੇਲੀਅਨ ਔਰ ਸਿਡਨੀ ਮਾਰਨਿੰਗ ਹੈਰਲਡ ਨੇ ਕਿਹਾ ਕਿ 2 ਇੰਡੀਅਨ ਸਪਾਈਜ਼ ਵਰ ਬੂਟਡ ਆਊਟ। ਦਾ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਡਿਡਨਟ ਮੈਂਸ਼ਨ ਐਨੀ ਨੰਬਰ, ਉਹਨਾਂ ਨੇ ਉਹਦਾ ਨੰਬਰ ਨਹੀਂ ਕੀਤਾ। ਔਰ 3 ਜਿਹੜੇ ਮਕਸਦ ਨੈਸਟ ਆਫ ਸਪਾਈਜ਼ ਦੇ ਸੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਉਹਨਾਂ ਦਾ ਮਕਸਦ ਸਿਕਿਉਰਿਟੀ ਇੰਟੈਲੀਜੈਂਸ ਦੇ ਥੱਲੇ ਉਹਨਾਂ ਨੇ ਸਟੀਲਿੰਗ, ਉਹਨਾਂ ਦੇ ਸੀਕ੍ਰੇਟਸ ਨੂੰ ਮੋਨੀਟਰਿੰਗ ਡਾਇਸਪੋਰਾ ਔਰ ਡਿਵੈਲਪਿੰਗ ਰਿਲੇਸ਼ਨਸ ਵਿਦ ਪੋਲੀਟੀਸ਼ੀਅਨਸ, ਜਿਹੜੀ ਗਰੂਮਿੰਗ ਔਰ ਉਹਨਾਂ ਨੂੰ ਬਰਾਈਬ ਕਰਨਾ ਹੈ। ਔਰ ਇਹ ਸਾਰੇ ਦੇ ਥੱਲੇ ਇਹ ਗੱਲ ਸਭ ਤੋਂ ਪਹਿਲਾਂ ਮਾਈਕ ਬਰਗਰ ਨੇ ਜਿਹੜੀ ਹੈ ਉਹ ਇਹ ਕਹੀ ਸੀ। ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕੀਤਾ ਕਿ 2020 ਦੇ ਵਿੱਚ 2 ਇੰਡੀਆ ਦੇ ਜਿਹੜੇ ਰॉ ਦੇ ਅਫੀਸ਼ੀਅਲ ਸੀ ਉਹਨਾਂ ਨੂੰ ਐਕਸਪੈਲ ਕੀਤਾ ਗਿਆ ਸੀ। ਔਰ ਉਹਦੇ 'ਚ ਮਿਸਟਰ ਬਰਗੈਸ ਨੇ ਕਿਹਾ the spies developed targeted relationships with current and former politicians, a foreign embassy and a state police service. Politicians ਦੇ ਨਾਲ ਵੀ, ਉਹਨਾਂ ਦੀ foreign ਜਿਹੜਾ state police ਦੇ ਨਾਲ ਵੀ, they monitored their country's diaspora community. ਸਿੱਖਾਂ ਦੇ ਉੱਤੇ ਅਸੀਂ ਜਸੂਸੀ ਕਰ ਲਓ ਜੀ, ਅਸੀਂ ਆਜ਼ਾਦ ਹਾਂ ਜੀ, ਅਸੀਂ ਗੁਲਾਮ ਨਹੀਂ। They tried to obtain classified information about Australia's trade relationships. ਹੁਣ ਜਿਹੜੀਆਂ ਕਲਾਸੀਫਾਈਡ ਫਾਈਲਾਂ ਨੇ ਉਹਨਾਂ ਤੱਕ ਵੀ ਪਹੁੰਚ, ਔਰ ਇਹ ਲਫ਼ਜ਼ ਹੀ ਨੈਸਟ ਆਫ ਸਪਾਈਜ਼ ਜਿਹੜਾ ਹੈ ਇਹ ਮਿਸਟਰ ਬਰਗੈਸ ਨੇ ਯੂਜ਼ ਕੀਤਾ ਹੈ, ਜਿਹੜਾ ਆਸਟ੍ਰੇਲੀਅਨ ਇੰਟੈਲੀਜੈਂਸ ਦਾ ਚੀਫ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜੇ ਅਮਰੀਕਾ ਦੇ ਵਿੱਚ FBI, ਜਸਟਿਸ ਡਿਪਾਰਟਮੈਂਟ ਔਰ CIA ਵੋਕਲ ਹੈ ਕਿ ਪ੍ਰੋਸੀਕਿਊਟ ਕਰੋ ਇੰਡੀਆ ਨੂੰ, ਰॉ ਨੂੰ, ਇਹ ਸਾਰੇ ਨੇਮ ਕੀਤੇ, ਔਰ ਵਾਈਟ ਹਾਊਸ ਸਟੇਟ ਡਿਪਾਰਟਮੈਂਟ ਪੋਲੀਟੀਕਲ ਜਿਨ੍ਹਾਂ 'ਚੋਂ ਪਤਾ ਨਹੀਂ ਕਿੰਨੇ ਗਰੂਮ ਨੇ, ਕਿੰਨੇ ਜਿਹੜੇ ਨੇ ਉਹ ਖਰੀਦੇ ਹੋਏ ਨੇ, ਉਹ ਅਦਰਵਾਈਜ਼ ਲਾਈਨ ਲੈ। ਆਸਟ੍ਰੇਲੀਆ 'ਚ ਵੀ ਇਹੀ ਕਹਾਣੀ ਬਣੀ ਹੋਈ ਹੈ। ਹੁਣ ਆਸਟ੍ਰੇਲੀਆ ਦਾ ਇੰਟੈਲੀਜੈਂਸ ਚੀਫ ਵੋਕਲ ਹੋ ਕੇ ਉਹਨੂੰ ਨੈਸਟ ਆਫ ਸਪਾਈਜ਼ ਕਹਿ ਰਿਹਾ, ਔਰ ਇਸ ਦੇ ਉੱਤੇ ਹੁਣ ਤੁਸੀਂ ਉਹਨਾਂ ਦਾ ਗਵਰਨਮੈਂਟ ਰਿਸਪੌਂਸ ਸੁਣੋ। ਪੈਨੀ ਵੋਂਗ ਉਹਨਾਂ ਦੀ ਫੋਰਨ ਮਿਨਿਸਟਰ ਹੈ। Australia has laws to deal with foreign interference. Penny Wong. Australia's comments hold significance given its strategic partnership with India and because of ongoing talks for comprehensive trade pact. ਵੀ ਇੱਥੇ ਨੈਸਟ ਆਫ ਸਪਾਈਜ਼ ਬਣਾਇਆ ਹੋਇਆ, ਇਹ ਉਹਨਾਂ ਨਾਲ ਕੰਪਰੈਹੈਂਸਿਵ ਟ੍ਰੇਡ ਪੈਕਟ ਕਰ ਰਹੇ ਨੇ, ਔਰ ਇਹ ਗੋਂਗਲੂਆਂ ਤੋਂ ਮਿੱਟੀ ਲਾਹੁੰਦੇ ਆ। ਪੈਨੀ ਵੋਂਗ, ਮੈਂ ਉਹਦੇ ਐਗਜ਼ੈਕਟ ਲਫ਼ਜ਼ ਜਿਹੜੇ ਕਿ ਕੋਟ ਹੋਏ ਨੇ ਉਹਦੇ 'ਚੋਂ ਕਹਿੰਦੀ ਹੈ, You would be unsurprised to hear me respond that we don't comment on intelligence matters. ਕਿ ਬਈ ਤੁਹਾਨੂੰ ਹੈਰਾਨੀ ਨਹੀਂ ਹੋਏਗੀ, ਇਹ ਨਹੀਂ ਹੈ ਵੀ ਯੂ ਆਰ ਸਰਪ੍ਰਾਈਜ਼ ਅਨਸਰਪ੍ਰਾਈਜ਼ ਕਿ ਅਸੀਂ ਇੰਟੈਲੀਜੈਂਸ ਦੇ ਮਾਮਲੇ ਦੀ ਰਿਪੋਰਟਿੰਗ, ਮੈਡਮ ਇਹ ਇੰਟੈਲੀਜੈਂਸ ਦੀ ਜਿਹੜੀ ਹੈ ਰਿਪੋਰਟਿੰਗ ਨਹੀਂ ਹੈ, ਤੁਹਾਡੇ ਮੁਲਕ ਦੇ ਕੱਢੇ ਹੋਏ ਨੇ 2 ਉਹਨਾਂ ਦੇ ਜਸੂਸ, ਉਹ ਤੁਹਾਡਾ ਸਿਕਿਉਰਿਟੀ ਨੈਟਵਰਕ, ਕਲਾਸੀਫਾਈਡ ਇਨਫੋਰਮੇਸ਼ਨ, ਟ੍ਰੇਡ ਰਿਲੇਸ਼ਨਸ, ਗਰੂਮਿੰਗ ਆਫ ਦਾ ਪੋਲੀਟੀਸ਼ੀਅਨਸ, ਡਾਇਸਪੋਰਾ ਤੁਹਾਡੇ ਆਸਟ੍ਰੇਲੀਅਨ ਸਿਟੀਜ਼ਨਸ ਦੇ ਉੱਤੇ, ਇਹ ਮੈਟਰ ਇੰਟੈਲੀਜੈਂਸ ਦੀ ਨਹੀਂ ਹੈ। ਫਿਰ ਉਹ ਕਹਿੰਦੀ ਹੈ ਬਟ ਐਟ ਏ ਲੈਵਲ ਆਫ ਪ੍ਰਿੰਸੀਪਲ ਅਬਾਊਟ ਦਾ ਡੈਮੋਕ੍ਰੇਸੀ, ਇਸ ਡੈਮੋਕ੍ਰੇਸੀ ਦੇ ਉੱਤੇ ਅੰਬ ਪਾਪੜ ਲਾ ਕੇ ਚੱਟੋ ਇਹਨੂੰ ਕਿ ਵੀ ਇਹ ਉਹ I think you would have heard me and other ministers on many occasions assert the importance of our democratic principles. ਲੱਖ ਲਾਹਨਤ ਤੁਹਾਡੀ ਇਸ ਕਿਸਮ ਦੀ ਡੈਮੋਕ੍ਰੈਟਿਕ ਪ੍ਰਿੰਸੀਪਲਸ ਨੂੰ। assert the importance of ensuring that we, ਉਹ ਹੁੰਦਾ ਨਾ ਕਲਾਸਿਸ 'ਚ ਹੁੰਦਾ ਸੀ ਖਾਸ ਤੌਰ 'ਤੇ ਕਾਲਜਿਸ, ਜਦੋਂ ਕੈਮਿਸਟਰੀ, ਫਿਜ਼ਿਕਸ ਕੋਈ
ਜਿਹੜੀ ਇਕੁਏਸ਼ਨ ਜਾਂ ਕੋਈ ਪ੍ਰਿੰਸੀਪਲ ਐਕਸਪਲੇਨ ਕਰਦੇ ਆ, ਜਦੋਂ ਕੋਈ ਉਹ ਪ੍ਰੋਫੈਸਰ ਨੂੰ ਆਪ ਵੀ ਬਹੁਤੀ ਕਲੈਰਿਟੀ ਨਾ ਹੋਏ ਤਾਂ ਜ਼ਿਆਦਾ ਸਿਰ ਸੁਰ ਮਾਰਨ ਲੱਗ ਜਾਂਦਾ ਸੀ, ਆਈ ਮੀਨ ਕਰਨ ਲੱਗ ਜਾਂਦਾ। ਇੱਥੇ ਤਾਂ ਖੈਰ ਮੋਰ ਸਿੰਪਲਿਸਟਿਕ ਹੈ, ਤੇ ਉਹਦਾ ਮਤਲਬ ਹੁੰਦਾ ਸੀ ਆਮ ਜਿਹੜੇ ਉਹਨੂੰ ਕਹਿੰਦੇ ਇਹਨੂੰ ਆਪ ਨੂੰ ਪਤਾ ਨਹੀਂ ਹੈਗਾ, ਇਹ ਕਿਲ ਕੇ ਬੋਲ ਰਿਹਾ, ਕਦੇ ਖੱਬੇ ਜਾ ਰਿਹਾ ਕਦੇ ਸੱਜੇ ਜਾ ਰਿਹਾ, ਇਹ ਦੱਸਣ ਲਈ ਵੀ ਮੈਨੂੰ ਇਹ ਹਾਲ ਇਹਨਾਂ ਦਾ, ਕਿਉਂਕਿ ਇਹ ਉਹੀ ਹੈ ਜੋ ਕਿ ਫੜੇ ਗਏ ਨੇ ਕਿ ਵੀ ਆਹ ਸਾਰਾ ਸਾਹਮਣੇ ਹੈ, ਤੁਹਾਡਾ ਤਾਂ ਨੈਸਟ ਆਫ ਸਪਾਈਜ਼ ਬਣਾਇਆ ਹੋਇਆ ਉਹਨਾਂ ਨੇ। ਔਰ ਉਹ ਇਹ ਕਹਿ ਰਹੀ ਹੈ ਕਿ ਜੀ ਇਹ ਜਿਹੜੀ ਹੈ ਅਸੀਂ assert the importance of ensuring that we maintain the resilience of our democracy, including in the face of any suggestion of foreign interference, and we have laws to deal with that। ਕਿ ਸਾਡੇ ਕੋਲ ਕਾਨੂੰਨ ਨੇ, ਕਾਨੂੰਨਾਂ ਦੇ ਥੱਲੇ ਜੇ ਦੋ ਤੁਸੀਂ ਕੱਢੇ ਸੀ, ਇਹਨੂੰ ਰਿਪੋਰਟ ਕਿਉਂ ਨਹੀਂ ਕੀਤਾ, ਉਹਨਾਂ ਨੂੰ ਪ੍ਰੋਸੀਕਿਊਟ ਕਿਉਂ ਨਹੀਂ ਕੀਤਾ, ਇੰਡੀਆ ਦੇ ਜਿਹੜਾ ਐਂਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਕਿਉਂ ਨਹੀਂ ਕੀਤਾ ਕਿ ਭਈ ਤੁਹਾਨੂੰ ਇੱਥੇ ਡਿਪਲੋਮੈਟਿਕ ਰਿਲੇਸ਼ਨਸ ਦੇ ਲਈ ਰੱਖਿਆ ਹੋਇਆ ਹੈ, ਆਸਟ੍ਰੇਲੀਅਨ ਸ਼ਹਿਰੀਆਂ ਦੇ ਉੱਤੇ ਜਸੂਸੀ ਕਰਨ ਲਈ ਤਾਂ ਨਹੀਂ। 에ਅਰਪੋਰਟ ਤੋਂ ਤੁਸੀਂ ਚੁਰਾ ਰਹੇ ਹੋ ਕਲਾਸੀਫਾਈਡ ਇਨਫੋਰਮੇਸ਼ਨ, ਔਰ ਤੁਸੀਂ ਪੈਸਾ ਪੰਪ ਕਰ ਰਹੇ ਹੋ, ਗਰੂਮ ਕਰ ਰਹੇ ਹੋ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿੰਨਾ ਅਸੀਂ ਜਿਵੇਂ ਅਮਰੀਕਾ ਦੇ ਹਵਾਲੇ ਨਾਲ ਅਸੀਂ ਆਪਣੀ ਸੰਗਤ ਜਾਂ ਜਥੇਬੰਦੀਆਂ ਨੂੰ ਕਿਹਾ ਕਿ ਇਸ ਮੁੱਦੇ ਦੇ ਉੱਤੇ ਐਗਰੈਸਿਵਲੀ ਲੌਬੀ ਕਰਨ ਦੀ ਲੋੜ ਹੈ, ਅਸੀਂ ਸਮਝਦੇ ਹਾਂ ਵੀ ਜਿੱਥੇ ਅਸੀਂ ਤਾਂ ਪਤਾ ਨਹੀਂ ਆਸਟ੍ਰੇਲੀਆ ਨੂੰ ਕਿੰਨਾ ਕੁ ਖਾਲਿਸਤਾਨ ਦੇ ਰਡਾਰ ਤੇ ਦੇਖਿਆ ਜਾਂ ਲਿਆਉਣ 'ਚ ਆਪਣਾ ਯੋਗਦਾਨ ਪਾਇਆ, ਲੇਕਿਨ ਇਹ ਤਾਂ ਆਲਰੇਡੀ ਨੈਸਟ ਆਫ ਸਪਾਈਜ਼ ਦੇ ਨਾਲ ਆਸਟ੍ਰੇਲੀਆ ਰਾਦਰ ਟੌਪ ਕਰਦਾ ਹੈ ਅਮਰੀਕਾ ਨਾਲੋਂ ਵੀ ਉੱਥੇ ਤਾਂ ਇਸ ਲੈਵਲ ਤੱਕ ਗੱਲ ਗਈ ਹੋਈ ਹੈ। ਔਰ ਇਹ ਮੌਕਾ ਹੈ ਕਿ ਵੀ ਜਿੱਥੇ ਹੁਣ ਸਾਡੀਆਂ ਉੱਥੋਂ ਦੀਆਂ ਜਥੇਬੰਦੀਆਂ ਸਿੱਖ ਸੰਗਤਾਂ 1 ਪੁਆਇੰਟ ਲੌਬੀ, ਔਰ ਆਸਟ੍ਰੇਲੀਆ 'ਚ ਕਿਵੇਂ ਇਹਨਾਂ ਨੇ ਖਾਲਿਸਤਾਨ ਰੈਫਰੈਂਡਮ ਦੇ ਵੇਲੇ ਕਿਸ ਕਿਸਮ ਦੀਆਂ ਡਰਾਮੇਬਾਜ਼ੀਆਂ, ਵੈਂਡਲਾਈਜੇਸ਼ਨ ਮੰਦਰਾਂ ਦੀ ਹੋ ਗਈ, ਫਲਾਣਾ ਹੋ ਗਿਆ, ਵਾਇਲੈਂਸ ਹੋ ਗਈ, ਔਰ ਇੱਥੋਂ ਤੁਸੀਂ ਅੰਦਾਜ਼ਾ ਲਾਓ ਵੀ ਆਸਟ੍ਰੇਲੀਆ ਵਾਕਿਆ ਹੀ ਇਹ ਜਿਹੜਾ ਨੈਸਟ ਆਫ ਸਪਾਈਜ਼ ਹੀ ਨਹੀਂ, ਇਹ ਪੂਰਾ ਇਹ ਜਿਹੜੀਆਂ ਧਮੋੜੀਆਂ ਸਾਰੀਆਂ ਹਿੰਦੂ ਤਵੀਆਂ ਦੀਆਂ ਨੇ ਉਹਨਾਂ ਦਾ ਤਾਂ ਉਹ ਪੂਰਾ ਉਹਨਾਂ ਨੇ ਉਸ ਨੂੰ ਛੱਤਾ ਜਿਹੜਾ ਉਹ ਬਣਾਇਆ ਹੋਇਆ ਸੀ। ਔਰ ਹੁਣ ਜੇ ਸਾਹਮਣੇ ਆਇਆ ਹੀ ਹੈ ਤੇ ਦਿਸ ਇਜ਼ ਦਾ ਟਾਈਮ ਕਿ ਵੀ ਇਹਨਾਂ ਨੂੰ ਜ਼ਰਾ ਗਲੀ ਸੜੀ ਸਰਕਾਰ ਕੋ ਇੱਕ ਧੱਕਾ ਔਰ ਦੋ। ਹੁਣ ਇਹ ਟਾਈਮ ਹੈ ਕਿ ਵੀ ਇਹਨਾਂ ਨੂੰ ਧੱਕਾ ਦੇ ਕੇ ਥੱਲੇ ਸੁੱਟੋ ਇਹਨਾਂ ਨੂੰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।